ਟੈਸਕੋ ਦੇ ਵਿੱਚ ਇੱਕ ਕੀਮਤੀ ਜਾਨ ਜਿਹੜੀ ਆ ਨਾ ਉਹ ਚਲੀ ਗਈ ਤੇ ਅਫਸਰਾਨੇ ਬਾਲਾ ਜਿਹੜੇ ਆ ਨਾ ਆਪਣੇ ਕੀਤੇ ਹੋਏ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ। 132 ਕੇਵੀ ਦੀਆਂ ਵੱਡੀਆਂ ਲਾਈਨਾਂ ਦੇ ਉੱਪਰ ਦੋ ਬੰਦਿਆਂ ਨੂੰ ਕਹਿ ਦਿੱਤਾ ਗਿਆ ਕਿ ਜਾ ਕੇ ਤਾਰਾਂ ਸਾਫ਼ ਕਰੋ। ਇੱਕ ਦਾ ਨਾਮ ਆ ਜੀ ਰਾਣਾ ਹਾਮਦ ਜਿਹੜਾ ਹੁਣ ਇਸ ਦੁਨੀਆ ਤੇ ਨਹੀਂ ਰਿਹਾ। ਦੂਸਰੇ ਦਾ ਨਾਮ ਆ ਜੀ ਤਾਰਕ ਜਿਹਦਾ ਵੀਡੀਓ ਬਿਆਨ ਸਾਡੇ ਕੋਲ ਆ ਗਿਆ। ਨਾ ਉੱਥੇ ਐਸਡੀਓ ਮੌਜੂਦ ਸੀ ਤੇ ਨਾ ਉਹ ਮੌਕੇ ਦੇ ਉੱਤੇ ਤੇ ਨਾ ਲੈਂਡ ਸੁਪਰਡੈਂਟ ਕੋਈ ਵੀ ਸਾਡੇ ਕੋਲ। ਤੇ ਇਹਨਾਂ ਖੰਭਿਆਂ ਦੇ ਉੱਪਰ ਬਗੈਰ ਹਿਫਾਜ਼ਤੀ ਚੀਜ਼ਾਂ ਦਿੱਤਿਆਂ ਇਹਨਾਂ ਨੇ ਜਨਾਬੇ ਵਾਲੀ ਬੰਦੇ ਚੜਾ ਦਿੱਤੇ। ਇਹ ਜਨਾਬੇ ਵਾਲੀ ਫੈਸਕੋ ਮਹਿਕਮਾ ਵਾ ਜਿਹੜਾ ਕਰੋੜਾਂ ਅਰਬਾਂ ਰੁਪਇਆ ਰਿਕਵਰੀ ਕਰ ਰਿਹਾ ਵਾ। ਇਹਨਾਂ ਦੇ ਕੋਲ ਬੂਟ ਵੀ ਨਹੀਂ ਹੈਗੇ, ਇਹਨਾਂ ਕੋਲ ਪ੍ਰੋਪਰ ਹਿਫਾਜ਼ਤੀ ਆਲਾਤ ਵੀ ਨਹੀਂ ਹੈਗੇ। ਮੈਂ ਇੱਥੇ ਵਫਾਕੀ ਵਜ਼ੀਰ ਪਾਣੀ ਔਰ ਬਿਜਲੀ ਨੂੰ ਕਹਾਂਗਾ ਕਿ ਜਨਾਬ ਇੱਕ ਕੀਮਤੀ ਜਾਨ ਗਈ ਆ, ਤੁਹਾਡੇ ਅਫਸਰਾਂ ਦੀ ਨਲਾਇਕੀ ਦੀ ਵਜ੍ਹਾ ਤੋਂ ਗਈ ਆ। ਲਿਹਾਜ਼ਾ ਇੱਥੇ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਆ। ਜਿਹੜੇ ਬੰਦੇ ਇਹਦੇ 'ਚ ਮੁਲਵਸ ਨੇ ਉਹਨਾਂ ਦੇ ਉੱਪਰ 302 ਦੀ FIR ਹੋਣੀ ਚਾਹੀਦੀ ਆ। अस्सलाम वालेकुम। ਅੱਛਾ ਜੀ, ਫੈਸਕੋ ਦੇ ਵਿੱਚ ਇੱਕ ਕੀਮਤੀ ਜਾਨ ਜਿਹੜੀ ਆ ਨਾ ਉਹ ਚਲੀ ਗਈ ਤੇ ਅਫਸਰਾਨੇ ਬਾਲਾ ਜਿਹੜੇ ਆ ਨਾ ਉਹ ਜਨਾਬੇ ਲਈ ਆਪਣੇ ਕੀਤੇ ਹੋਏ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ। ਕਿਤੇ ਜਨਾਬੇ ਲਈ ਉਹਨਾਂ ਨੇ ਵੱਡੀ ਖਬਰ ਮੀਡੀਆ ਤੇ ਨਹੀਂ ਆਣ ਦਿੱਤੀ, ਕਿਤੇ ਕੋਈ ਗੱਲ ਨਹੀਂ ਹੋਣ ਦਿੱਤੀ। ਮਤਲਬ ਵਾਕਿਆ ਐਡਾ ਵੱਡਾ ਸੀਗਾ ਕਿ ਸੁਣ ਕੇ ਦਿਲ ਦਹਿਲ ਜਾਂਦਾ ਵਾ, ਸੁਣ ਕੇ ਲੂ ਕੰਡੇ ਜਿਸਮ ਦੇ ਉੱਪਰ ਖੜੇ ਹੋ ਜਾਂਦੇ ਆ। ਲੇਕਿਨ ਅਫਸਰਾਨ ਦੀ ਐਡੀ ਬੇਇੱਜ਼ਤੀ ਕਿ ਜਿੱਦਾਂ ਇੱਕ ਜਾਨ ਦੀ ਕਦਰੋਂ ਕੀਮਤ ਨਹੀਂ ਹੈਗੀ ਕਿ ਉਹਨੂੰ ਜਨਾਬੇ ਅਲੀ ਕਿੱਦਾਂ ਜੋਗਰ ਬੂਟਾਂ ਦੇ ਨਾਲ ਖੰਭੇ ਦੇ ਉੱਤੇ ਚੜਾਤਾ, ਕਿੱਦਾਂ ਜਨਾਬੇ ਅਲੀ ਉਹਨੂੰ ਗਲਤ ਤਾਰਾਂ ਨੂੰ ਹੱਥ ਪਵਾਤਾ। ਕਿਸੇ ਗੱਲ ਦੀ ਕੋਈ ਇਨਕੁਆਇਰੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੱਕ ਜਨਾਬ ਸਾਥੀ ਲਾਈਨਾਂ ਸਾਫ਼ ਕਰਨ ਵਾਲਾ ਬੰਦਾ ਮੁਅੱਤਲ ਕਰਕੇ ਤੇ ਜਾਨ ਚੜਾ ਲਈ। ਉਹ ਭਾਈ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਵਾ ਕਿਹਦਾ ਗੁਨਾਹ ਵਾ। ਅਗਰ ਤੁਹਾਨੂੰ ਪਤਾ ਨਹੀਂ ਨਾ ਲੱਗਦਾ ਕਿ ਤੁਸੀਂ ਐਸੀ ਲੈਵਲ ਤੱਕ ਪਹੁੰਚ ਗਏ ਹੋ, ਤੁਸੀਂ ਜਨਾਬੇ ਲਈ ਵੱਡੇ ਅਫਸਰ ਬਣ ਗਏ ਹੋ, ਤੁਹਾਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ, ਤੇ ਜਨਾਬ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਇਹਦਾ ਕਾਨੂੰਨ ਕੀ ਆ, ਇਹਦਾ ਕਾਇਦਾ ਕੀ ਆ, ਇਹਦਾ ਜ਼ਾਬਤਾ ਕੀ ਆ, ਇਹਦਾ ਅਖਲਾਕ ਕੀ ਆ। ਤੁਹਾਨੂੰ ਜਨਾਬੇ ਲਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਇੱਥੇ ਮੈਂ ਜਨਾਬੇ ਲਈ ਫੈਸਲਾਬਾਦ ਦੇ ਫੈਸਕੋ ਦੇ ਲੋਕਲ ਅਫਸਰ ਨੂੰ ਕਿਸੇ ਨੂੰ ਨਹੀਂ ਕਹਾਂਗਾ ਕਿ ਜਨਾਬ ਇਹਦੀ ਇਨਕੁਆਇਰੀ ਕਰੋ। ਮੈਂ ਇੱਥੇ ਵਫਾਕੀ ਵਜ਼ੀਰ ਪਾਣੀ ਔਰ ਬਿਜਲੀ ਨੂੰ ਕਹਾਂਗਾ ਕਿ ਜਨਾਬ ਇੱਕ ਕੀਮਤੀ ਜਾਨ ਗਈ ਆ ਔਰ ਜਾਨ ਤੁਹਾਡੇ ਅਫਸਰਾਂ ਦੀ ਨਾਅਹਲੀ, ਤੁਹਾਡੇ ਅਫਸਰਾਂ ਦੀ ਨਲਾਇਕੀ ਦੀ ਵਜ੍ਹਾ ਤੋਂ ਗਈ ਆ। ਲਿਹਾਜ਼ਾ ਇੱਥੇ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਆ ਔਰ ਆਲਾ ਸਤ੍ਹਾ ਦੀ ਇਨਕੁਆਇਰੀ ਹੋਣੀ ਚਾਹੀਦੀ ਆ। ਜਿਹੜੇ ਜ਼ਿੰਮੇਦਾਰ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। 4 ਅਕਤੂਬਰ ਬਰੋਜ਼ ਜੁਮਾਤੁਲ ਮੁਬਾਰਕ ਇੱਕ ਅਫਸੋਸਨਾਕ ਵਾਕਿਆ ਪੇਸ਼ ਆਇਆ ਨਿਸ਼ਾਤਾਬਾਦ ਸਬ ਡਿਵੀਜ਼ਨ ਦੇ ਵਿੱਚ ਬਿਜਲੀ ਵਾਲੇ ਮਹਿਕਮੇ ਦੇ ਅੰਦਰ ਕਿ ਜਨਾਬ 132 ਕੇਵੀ ਦੀਆਂ ਵੱਡੀਆਂ ਲਾਈਨਾਂ ਦੇ ਉੱਪਰ ਦੋ ਬੰਦਿਆਂ ਨੂੰ ਕਹਿ ਦਿੱਤਾ ਗਿਆ ਕਿ ਜਾ ਕੇ ਤਾਰਾਂ ਸਾਫ਼ ਕਰੋ। ਇੱਕ ਦਾ ਨਾਮ ਆ ਜੀ ਰਾਣਾ ਹਾਮਦ ਜਿਹੜਾ ਹੁਣ ਇਸ ਦੁਨੀਆ ਤੇ ਨਹੀਂ ਰਿਹਾ। ਦੂਸਰੇ ਦਾ ਨਾਮ ਆ ਜੀ ਤਾਰਕ ਜਿਹਦਾ ਵੀਡੀਓ ਬਿਆਨ ਸਾਡੇ ਕੋਲ ਆ ਗਿਆ, ਜਿਹੜਾ ਹੁਣ ਇਸ ਟਾਈਮ ਨੌਕਰੀ ਤੋਂ ਹੱਥ ਧੋ ਚੁੱਕਿਆ ਵਾ। ਇੱਕ ਇਸ ਦੁਨੀਆ ਤੋਂ ਚਲਾ ਗਿਆ, ਇੱਕ ਨੌਕਰੀ ਤੋਂ ਹੱਥ ਹੋ ਗਿਆ। ਤੇ ਜਨਾਬ ਅਫਸਰਾਨ ਨੇ ਜਿਹੜਾ ਦੁਨੀਆ ਤੋਂ ਚਲਾ ਗਿਆ ਉਹਦੀ ਕਬਰ ਦੇ ਉੱਪਰ ਜਾ ਕੇ ਫਾਤਿਹਾ ਖਾਨੀ ਕੀਤੀ, ਫੁੱਲ ਚੜਾਏ, ਗਾਰਡ ਆਫ ਆਨਰ ਪੇਸ਼ ਕੀਤਾ ਤੇ ਘਰਾਂ ਨੂੰ ਤਸ਼ਰੀਫ ਲੈ। ਜਨਾਬ ਐਡਾ ਸੌਖਾ ਕੰਮ ਨਹੀਂ। ਛੋਟੇ ਬੱਚੇ ਨੇ ਰਾਣੇ ਹਾਮਦ ਦੇ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਹੁਣ ਨਹੀਂ ਹੈਗਾ, ਤੇ ਉਹਦੇ ਵਾਲੀ ਵਾਰਸ ਕਿੰਨੇ ਬਣਨਾ ਵਾ? ਜਿਨ੍ਹਾਂ ਨੇ ਜਨਾਬੇ ਅਲੀ ਇਹ ਕੰਮ ਕਰਵਾਇਆ, ਜਿਹੜੇ ਇਹਦੇ ਜ਼ਿੰਮੇਦਾਰ ਨੇ ਉਹ ਇਹਦੇ ਵਾਲੀ ਵਾਰਸ ਬਣਨਗੇ। ਮੈਂ ਤੁਹਾਨੂੰ ਦੱਸਦਾ ਜਨਾਬੇ ਅਲੀ ਕਿੱਦਾਂ ਵਾਲੀ ਵਾਰਸ ਬਣਨਗੇ ਤੇ ਕਿਹੜੇ ਬੰਦੇ ਦਾ ਇਹਦੇ ਵਿੱਚ ਗੁਨਾਹ ਹੈਗਾ। ਥੋੜੀ ਜਿਹੀ ਮੈਂ ਡਿਟੇਲ ਤੁਹਾਨੂੰ ਦੱਸ ਦਿੰਦਾ ਵਾਂ ਤਾਂ ਕਿ ਸੁਣਨ ਵਾਲਿਆਂ ਵਾਸਤੇ ਆਸਾਨੀ ਪੈਦਾ ਹੋ ਜਾਵੇ, ਤੁਹਾਨੂੰ ਅਸਲ ਗੱਲ ਦਾ ਪਤਾ ਲੱਗ ਜਾਵੇ। ਤੁਹਾਨੂੰ ਪਿੱਛੇ ਇਹ ਖੰਭੇ ਨਜ਼ਰ ਆ ਰਹੇ ਹੋਣਗੇ, ਇਹ ਵੱਡੇ ਖੰਭੇ ਨੇ ਜਿਹੜੇ 132 ਕੇਵੀਏ ਦੇ ਨੇ। ਇਹ ਚੰਗੇ ਤਗੜੇ ਖੰਭੇ ਹੁੰਦੇ ਆ ਜਿਨ੍ਹਾਂ ਦੇ ਥੱਲੋਂ ਦੀ ਬੰਦਾ ਲੰਘ ਜਾਵੇ ਨਾ ਤੇ ਬੰਦੇ ਨੂੰ ਆਪਣੇ ਵੱਲ ਖਿੱਚਦੇ ਆ। ਤੇ ਇਹਨਾਂ ਖੰਭਿਆਂ ਦੇ ਉੱਪਰ ਬਗੈਰ ਹਿਫਾਜ਼ਤੀ ਚੀਜ਼ਾਂ ਦਿੱਤਿਆਂ ਇਹਨਾਂ ਨੇ ਜਨਾਬੇ ਵਾਲੀ ਬੰਦੇ ਚੜਾ ਦਿੱਤੇ। ਕਿਉਂ ਬੰਦੇ ਚੜ ਗਏ? ਕਿਉਂਕਿ ਜਨਾਬੇ ਅਲੀ ਨਾ ਉੱਥੇ SDO ਸੀਗਾ, ਨਾ ਉੱਥੇ ਲੈਂਡ ਸੁਪਰੀਡੈਂਟ ਸੀਗਾ, ਨਾ ਉੱਥੇ ਸੁਪਰਵਾਈਜ਼ਰ ਸੀਗਾ। ਜਨਾਬ ਤੁਹਾਡਾ ਕਾਨੂੰਨ ਇਹ ਗੱਲ ਕਹਿੰਦਾ ਵਾ ਕਿ ਜਦੋਂ 132 ਕੇਵੀਏ ਦੀਆਂ ਤਾਰਾਂ ਸਾਫ਼ ਕਰਨੀਆਂ ਵਾ ਉੱਥੇ ਸੁਪਰਵਾਈਜ਼ਰ ਦਾ, ਉੱਥੇ SDO ਦਾ, ਉੱਥੇ ਲਾਈਨ ਸੁਪਰੀਡੈਂਟ ਦਾ ਹੋਣਾ ਜ਼ਰੂਰੀ ਆ। ਤੇ ਜਨਾਬ ਇਹਦੇ ਕਿੱਥੇ ਸੀ ਇਹ ਬੰਦੇ ਤੁਹਾਡੇ ਜਿਨ੍ਹਾਂ ਬੰਦਿਆਂ ਦੀ ਗਫਲਤ ਤੋਂ ਇੱਕ ਕੀਮਤੀ ਜਾਨ ਚਲੀ ਗਈ? ਫਿਰ ਜਨਾਬੇ ਲਈ ਹੁੰਦਾ ਕੀ ਆ? ਇਹਦਾ ਬਕਾਇਦਾ ਤੌਰ ਤੇ ਸੱਜੀ ਔਰ ਖੱਬੀ ਸਾਈਡ ਦਾ ਪਰਮਿਟ ਲਿਆ ਜਾਂਦਾ ਵਾ ਕਿ ਖੱਬੀ ਸਾਈਡ ਚੱਲਦੀ ਪਈ ਆ, ਸੱਜੀ ਸਾਈਡ ਜਨਾਬੇ ਅਲੀ ਸਾਫ਼ ਕਰਨੀ ਆ। ਇਹਨੂੰ ਜਨਾਬੇ ਅਲੀ ਸੀ ਬੰਦ ਕਰਵਾਤਾ। ਇਹ ਕਿੰਨੇ ਦੱਸਣਾ ਹੁੰਦਾ ਵਾ? ਇਹ ਦੱਸਣਾ ਹੁੰਦਾ ਸੁਪਰਵਾਈਜ਼ਰ ਨੇ, ਇਹ ਦੱਸਣਾ ਹੁੰਦਾ SDO ਨੇ, ਇਹ ਦੱਸਣਾ ਹੁੰਦਾ ਲਾਈਨ ਸੁਪਰੀਡੈਂਟ ਨੇ।
क्योंकि उत्थे नहीं है सीगे ते जनाब बंदे जिहड़े आ वो प्राइवेट जोगर पा के उत्ते चढ़ गए ते प्राइवेट जोगरां दे नाल फिर यही नुकसान हुंदा। प्राइवेट जोगर उन्होंने क्यों पाए, इहदी तहकीकात किन्ने करनी है। लाइन सुपरीडेंट है जी हबीबुर रहमान, अब्दुल सत्तार ते SDO हारिस। ये जनाबे वाली ये सारे मामले के जिम्मेदार ने कि वो उत्थे मौके ते मौजूद कोई नहीं सीगे ते जनाबे वाली इन्होंने कहा सिर्फ सानू तस्वीरां खिंच के भेज दिओ, वो तस्वीरां जनाबे वाली असीं अपने अफसरां नूं भेज देंगे ते असीं कहांगे जनाब असीं मौके ते मौजूद सी, असीं तस्वीरां खिंचियां, तुहाडे कोल आ गईयां, काम बड़े अच्छे तरीके नाल जारी है। मैनूं सिर्फ इन्नी गल दस दिओ, ਜਦੋਂ जनाबे वाली महकमे ने जोगर उन्होंने नहीं दिते, महकमे ने हिफाजती समान उन्होंने नहीं दिता तो वह जनाबे वाली अपने प्राइवेट जुत्तियां पा के ਜਿਹੜੇ खंभे एडे एडे ਵੱਡੇ आ जिन्हां दे उपर बंदा चढ़दा तो दूसरी साइड ਉਹਨੂੰ खिੱਚਦੀ अपने हल नूं, सज्जी बंद की हुई है, खब्बी बंद की हुई है, किसी बंदे नूं नहीं पता। वो जनाब अल्लाह का नाम लैके उपर चढ़ गए, उपर जाके तारां नूं हत्थ पाया वा ते अल्लाह नूं जनाबे वाली प्यारे हो गए। ਜਿਹੜੇ ਬੰਦਿਆਂ ने दसना सीगा, ਜਿਹੜੇ ਬੰਦਿਆਂ ने परमिट लिया होया ਉਹ ਬੰਦੇ ਕਿੱਥੇ ਮੌਜੂਦ ਸੀ ਉਸ ਟਾਈਮ, ਇਹਦੀ ਇਨਕੁਆਇਰੀ ਕਰਨ ਦੀ ਜ਼ਰੂਰਤ ਆ। ਇਹਦੀ ਇਨਕੁਆਇਰੀ ਕਰਨ ਦੀ ਜ਼ਰੂਰਤ ਨਹੀਂ ਕਿ ਤਾਰਕ ਥੱਲੇ ਖਲੋਤਾ ਵਾ ਉਹਨੇ ਦੱਸਦਾ ਸੱਜੀ ਸਾਈਡ ਬੰਦਾ ਖੱਬੀ ਵੱਲ ਚੱਲ, ਤਾਰਕ ਕੋ ਕੀ ਸਬੂਤ ਆ, ਤਾਰਕ ਕੋ ਕੀ ਇਖਤਿਆਰਾਤ ਆ। ਉਹਦੇ ਕੋਲ ਤਾਂ ਆਪ ਖੰਭਾ ਨੰਬਰ 14 ਹੈਗਾ ਵਾ, ਉਹਨੇ ਆਪ ਖੰਭਾ ਨੰਬਰ 14 ਤੇ ਜਾ ਕੇ ਉਹਦੀਆਂ ਲੈਣਾ ਸਾਫ਼ ਕਰਨੀਆਂ ਵਾ। ਜਨਾਬ ਲੈਣਾ ਸਾਫ਼ ਕਰਨ ਵਾਲਿਆਂ ਨੂੰ ਤੁਸੀਂ ਥੱਲੇ ਖਿਲਾਰ ਕੇ ਇੱਕ ਲੈਣ ਸਾਫ਼ ਕਰਨ ਵਾਲੇ ਨੂੰ ਉੱਪਰ ਚੜਾਤਾ ਵਾ, ਉਹ ਜਨਾਬੇ ਵਾਲੀ ਗਲਤ ਸਾਈਡ ਤੇ ਚਲਾ ਗਿਆ ਵਾ, ਉਹਨੇ ਹੱਥ ਲਾਇਆ ਵਾ ਤੇ ਉਹ ਅੱਲਾ ਨੂੰ ਪਿਆਰਾ ਹੋ ਗਿਆ ਵਾ। ਇਹਦੀ ਜਨਾਬੇ ਵਾਲੀ ਇਨਕੁਆਇਰੀ ਕਰਨ ਦੀ ਜ਼ਰੂਰਤ ਆ। ਨਾ ਸਿਰਫ ਇਹਦੀ ਇਨਕੁਆਇਰੀ ਕਰਨ ਦੀ ਜ਼ਰੂਰਤ ਆ ਬਲਕਿ ਮੈਂ ਕਹਿੰਦਾ ਕਿ ਜਿਹੜੇ ਬੰਦੇ ਇਹਦੇ ਚ ਮੁਲਵਸ ਨੇ ਉਹਨਾਂ ਦੇ ਉੱਪਰ 302 ਦੀ FIR ਹੋਣੀ ਚਾਹੀਦੀ ਆ ਤਾਂ ਕਿ ਆਇੰਦਾ ਕੋਈ ਵੀ ਬੰਦਾ ਜਿਹੜਾ ਵਾ ਉਹ ਇਸ ਤਰ੍ਹਾਂ ਨਾਗਹਾਨੀ ਮੌਤ ਜਿਹੜਾ ਨਾ ਇਸ ਦੁਨੀਆ ਤੋਂ ਚਲਾ ਜਾਵੇ। ਇਹਦੀਆਂ ਪ੍ਰੋਪਰ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ। ਜਨਾਬ ਸਾਡੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਹੈਗੀ, ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਬੰਦੇ ਤਾਰਾਂ ਸਾਫ਼ ਕਰਦੇ ਨੇ, ਮਜ਼ਦੂਰੀ ਕਰਦੇ ਨੇ, ਮਿਹਨਤ ਕਰਦੇ ਨੇ ਤਾਂ ਕਿ ਆਇੰਦਾ ਕਿਸੇ ਦੇ ਨਾਲ ਉਹਦੇ ਅਫਸਰਾਨ ਇਦਾਂ ਦਾ ਸਲੂਕ ਨਾ ਕਰਨ। ਅੱਛਾ ਜੀ, ਮੈਂ ਵਿਕਾਸ ਬੇਗ ਸਾਹਿਬ ਜਿਹੜੇ ਇਹਨਾਂ ਦੇ ਚੀਫ ਨੇ, ਅਸਮਤੁੱਲਾ ਸਾਹਿਬ ਜਿਹੜੇ ਇਹਨਾਂ ਦੇ ਐਸੀ ਨੇ, ਉਹਨਾਂ ਕੋਲ ਇੱਕ ਸਵਾਲ ਕਰਨਾ ਚਾਹੁੰਦਾ ਵਾਂ। ਅਗਰ ਜਾਨ ਦੀ ਇਮਾਨ ਪਾਵਾਂ ਤੇ ਜਨਾਬ ਤੁਸੀਂ ਇਹ ਗੱਲ ਦੱਸੋਗੇ ਕਿ ਇਹਨਾਂ ਦੀ ਟ੍ਰੇਨਿੰਗ ਜਿਹੜੀ ਆ ਉਹ ਆਖਰੀ ਵਾਰੀ ਕਦੋਂ ਹੋਈ ਆ? ਤੁਹਾਨੂੰ ਇਸ ਗੱਲ ਦਾ ਪਤਾ ਵਾ ਕਾਨੂੰਨ ਕੀ ਕਹਿੰਦਾ ਵਾ? ਇਹਨਾਂ ਦੀ ਟ੍ਰੇਨਿੰਗ ਨੂੰ ਸਾਡੇ ਜ਼ਰਾਏ ਦੇ ਮੁਤਾਬਕ 1.5 ਤੋਂ 2 ਸਾਲ ਹੋ ਗਏ ਆ ਕਿ ਇਹਨਾਂ ਬੰਦਿਆਂ ਦੀ ਟ੍ਰੇਨਿੰਗ ਹੀ ਨਹੀਂ ਕਰਵਾਈ ਗਈ ਕਿ ਕਿਸ ਤਰ੍ਹਾਂ ਉੱਪਰ ਚੜ੍ਹਨਾ, ਇਹਦੇ ਕੀ SOPs ਨੇ, ਕਿਸ ਤਰ੍ਹਾਂ ਜਾ ਕੇ ਤਾਰਾਂ ਸਾਫ਼ ਕਰਨੀਆਂ। ਉਹ ਟ੍ਰੇਨਿੰਗ ਵਾਲੇ ਪੈਸੇ ਕੌਣ ਖਾ ਰਿਹਾ ਵਾ, ਕਿੱਧਰ ਜਾ ਰਹੇ ਆ, ਉਹ ਸਾਨੂੰ ਨਹੀਂ ਪਤਾ। ਬੂਟਾਂ ਦਾ ਜਨਾਬੇ ਲਈ ਤੁਸੀਂ ਟੈਂਡਰ ਕਰਵਾਇਆ ਹੋਇਆ ਵਾ, ਬੂਟ ਹਲੇ ਤੱਕ ਆਏ ਕੋਈ ਨਹੀਂ, ਉਹ ਬੰਦੇ ਜੋਗਰ ਪਾ ਕੇ ਉੱਤੇ ਚੜ੍ਹਦੇ ਆ। ਜਿਹੜੇ ਬੈਲਟ ਆ ਉਹ ਜਨਾਬੇ ਵਾਲੀ ਸਿਰਫ ਇੱਕ ਰਾਣੇ ਹਾਮਦ ਕੋ ਬੈਲਟ ਸੀਗਾ, ਰਾਣੇ ਹਾਮਦ ਨੇ ਆਪਣੀਆਂ ਤਾਰਾਂ ਸਾਫ਼ ਕਰਨੀਆਂ ਸੀਗੀਆਂ, ਉਸ ਤੋਂ ਬਾਅਦ ਉਹ ਬੈਲਟ ਜਿਹੜਾ ਵਾ ਉਹ ਤਾਰਕ ਨੂੰ ਦੇਣਾ ਸੀਗਾ, ਤਾਰਕ ਨੇ ਫੇਰ ਜਾ ਕੇ ਆਪਣੀਆਂ ਤਾਰਾਂ ਸਾਫ਼ ਕਰਨੀਆਂ ਸੀ। ਸੁਭਾਨ ਅੱਲਾ, ਇਹ ਜਨਾਬੇ ਲਈ ਫੈਸਕੋ ਮਹਿਕਮਾ ਵਾ ਜਿਹੜਾ ਕਰੋੜਾਂ ਅਰਬਾਂ ਰੁਪਇਆ ਰਿਕਵਰੀ ਕਰ ਰਿਹਾ ਵਾ ਤੇ ਇਹਨਾਂ ਕੋਲ ਬੈਲਟ ਵੀ ਨਹੀਂ ਹੈਗੇ, ਇਹਨਾਂ ਦੇ ਕੋਲ ਬੂਟ ਵੀ ਨਹੀਂ ਹੈਗੇ, ਇਹਨਾਂ ਕੋਲ ਪ੍ਰੋਪਰ ਹਿਫਾਜ਼ਤੀ ਆਲਾਤ ਵੀ ਨਹੀਂ ਹੈਗੇ ਜਿਹਦੇ ਨਾਲ ਜਾ ਕੇ ਜਨਾਬੇ ਲਈ ਅਸੀਂ ਇਹ ਕਰ ਸਕੀ। ਉਹਦੀ ਵਜ੍ਹਾ ਕੀ ਆ? ਜਦੋਂ SDO ਆਪਣੇ ਘਰ ਸੁੱਤਾ ਰਹੇਗਾ, ਜਦੋਂ ਲੈਂਡ ਸੁਪਰੀਡੈਂਟ ਆਪਣੇ ਘਰ ਸੁੱਤਾ ਰਹੇਗਾ, ਜਦੋਂ LS ਆਪਣੇ ਘਰ ਸੁੱਤਾ ਰਹੇਗਾ, ਫਿਰ ਜਨਾਬੇ ਲਈ ਇਸੇ ਤਰ੍ਹਾਂ ਦੇ ਹਾਲਾਤ ਹੋਣਗੇ। ਹੁਣ ਜਨਾਬੇ ਲਈ SC ਅਸਮਤੁੱਲਾ ਸਾਹਿਬ ਨੇ ਇੱਕ ਇਨਕੁਆਇਰੀ ਕਰ ਲਈ। ਉਹ ਭਾਈ ਇਨਕੁਆਇਰੀ ਕਰੋ, ਇਨਕੁਆਇਰੀ ਦੇ ਵਿੱਚ ਤੁਸੀਂ ਵੀ ਮੁਲਵਸ ਹੋ, ਇਨਕੁਆਇਰੀ ਦੇ ਵਿੱਚ ਤੁਹਾਡਾ ਚੀਫ ਵੀ ਮੁਲਵਸ ਆ। ਇਹਦੀ ਇਨਕੁਆਇਰੀ ਜਨਾਬ ਕਿਤੇ ਉੱਤੋਂ ਕਰਵਾਓ ਤਾਂ ਕਿ ਪਤਾ ਲੱਗੇ ਦੁੱਧ ਦਾ ਦੁੱਧ ਕੀ ਆ, ਪਾਣੀ ਦਾ ਪਾਣੀ ਕੀ ਆ। ਮੈਨੂੰ ਤਾਂ ਜਨਾਬ ਇਹ ਪਤਾ ਲੱਗਾ ਤੁਸੀਂ ਜਨਾਬ ਮੀਡੀਆ ਵਾਲੇ ਦੇ ਮਿੰਨਤਾਂ ਤਰਲੇ ਕਰਕੇ ਇਹ ਖਬਰ ਹੀ ਦਿਵਾ ਲਈ ਆ ਤੇ ਜਨਾਬ ਅਸੀਂ ਇਸ ਤਰ੍ਹਾਂ ਨਹੀਂ ਹੋਣ ਦਿਆਂਗੇ। ਮਿੰਨਤਾਂ ਤਰਲੇ ਆਪਣੀ ਜਗ੍ਹਾ ਤੇ ਆ, ਫੈਮਿਲੀ ਨੂੰ ਇਨਸਾਫ ਦੇਣਾ ਆਪਣੀ ਜਗ੍ਹਾ ਤੇ ਆ। ਜਿੰਨੀ ਦੇਰ ਤੱਕ ਇਸ ਫੈਮਿਲੀ ਨੂੰ ਔਰ ਫੈਸਕੋ ਦੇ ਬਾਕੀ ਮੁਲਾਜ਼ਮੀਨ ਨੂੰ ਇਨਸਾਫ ਨਹੀਂ ਮਿਲ ਜਾਂਦਾ ਅਸੀਂ ਜਨਾਬ ਇਹ 'ਤੇ ਆਵਾਜ਼ ਉਠਾਉਂਦੇ ਰਵਾਂਗੇ। ਸਾਡਾ ਕੰਮ ਆ, ਅਸੀਂ ਜਨਾਬ ਨਾ ਵਿਕਣ ਵਾਲੇ ਆ ਨਾ ਚੁੱਕਣ ਵਾਲੇ ਆ। ਗੱਲ ਕਰਾਂਗੇ ਪੂਰੀ ਕਰਾਂਗੇ। ਜਿਹੜਾ ਬੰਦਾ ਇਹਦੇ ਵਿੱਚ ਮੁਲਵਸ ਆ ਚੀਫ ਤੋਂ ਲੈ ਕੇ ਥੱਲੇ ਵਾਲੇ ਅਮਲੇ ਤੱਕ ਉਹਨਾਂ ਦੇ ਉੱਪਰ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ, ਉਹਨਾਂ ਨੂੰ ਪ੍ਰੋਪਰ ਸਜ਼ਾ ਮਿਲਣੀ ਚਾਹੀਦੀ ਆ। ਅਗਰ ਇਹ ਸਜ਼ਾ ਨਾ ਮਿਲੀ ਤਾਂ ਜਨਾਬ ਅਸੀਂ ਰਾਣੇ ਹਾਮਦ ਸ਼ਹੀਦ ਵਾਸਤੇ ਆਵਾਜ਼ ਉਠਾਉਂਦੇ ਰਵਾਂਗੇ। ਬਹੁਤ ਸ਼ੁਕਰੀਆ।